ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੈ ਪ੍ਰਮਾਤਮਾ, ਤੇਰੇ ਹੁਕਮ ਦੇ ਵਿੱਚ, ਤੇਰੇ ਚਾਹਤ ਦੇ ਵਿੱਚ, ਤੇਰੀ ਆਗਿਆ ਦੇ ਵਿੱਚ ਹਰ ਇੱਕ ਮਨੁੱਖ ਦਾ ਭਲਾ ਹੋਵੇ। ਉਹਦੇ 'ਚ ਇਹ ਨਹੀਂ ਕਿ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਕਿਸੇ ਰੰਗ ਦਾ ਹੈ, ਕਿਸੇ ਨਸਲ ਦਾ ਹੈ, ਨਹੀਂ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਨੀਆ ਭਰ ਦੇ ਵਿੱਚ ਜਿੱਥੇ ਕਿਧਰੇ ਵੀ ਗੁਰਸਥਾਨ ਹੈ, ਜਿੱਥੇ ਕਿਧਰੇ ਵੀ ਗੁਰੂਦੁਆਰਾ ਹੈ, ਉੱਥੇ ਬਾਬਾ ਨਾਨਕ ਦਾ ਲੰਗਰ ਯਾਤਰੀਆਂ ਨੂੰ ਮਿਲਦਾ ਹੈ। ਸਾਹਿਬੋ, ਅਸੀਂ ਬੜੇ ਹੀ ਮਸ਼ਹੂਰ ਹਾਂ। ਜਨਾਬ ਅਤਰ ਇਸਮਾਇਲ ਸਾਹਿਬ ਦੇ ਜਿਹੜੇ ਕਿ RPO ਸ਼ੇਖੂਪੁਰਾ ਰੀਜਨ ਨੇ, ਉਹਨਾਂ ਨੇ ਸਾਨੂੰ ਸਿਕਿਉਰਿਟੀ ਕਵਰ ਵੀ ਦਿੱਤਾ ਹੋਇਆ ਹੈ। ਸਾਡੇ ਨਾਲ ਪੁਲਿਸ ਦੀਆਂ ਗੱਡੀਆਂ ਵੀ ਨੇ ਜੀ, ਜਿਹੜੀਆਂ ਕਿ ਸਾਡੇ ਮਹਿਮਾਨਾਂ ਨੂੰ ਸਿਕਿਉਰਿਟੀ ਕਵਰ ਦਿੰਦਿਆਂ ਹੋਇਆ ਬਹਿਫਾਜ਼ਤ ਦੋਵੇਂ ਅਸਥਾਨ ਜਿਹੜੇ ਨੇ ਉਹਨਾਂ ਦੀ ਯਾਤਰਾ ਕਰਵਾਉਣਗੀਆਂ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪਿਆਰਿਓ, ਤੁਹਾਡੇ ਕਾਈਂਡ ਨੋਟਿਸ ਦੇ ਵਿੱਚ ਭਈ ਅੱਜ ਕੱਲ ਸਾਡੇ ਵੀਰ ਸਰਦਾਰ ਰਣਜੀਤ ਸਿੰਘ ਬਾਜਵਾ ਤੇ ਉਹਨਾਂ ਦਾ ਪਰਿਵਾਰ, ਉਹਨਾਂ ਦੀ ਵੱਡੀ ਭੈਣ, ਉਹਨਾਂ ਦੀ ਬੇਗਮ ਸਾਹਿਬਾ ਉਹਨਾਂ ਦੇ ਘਰੋਂ ਪਾਕਿਸਤਾਨ ਦੇ ਦੌਰੇ ਦੇ ਉੱਤੇ ਤਸ਼ਰੀਫ ਲਿਆਏ ਹੋਏ ਨੇ ਤੇ ਸਾਡੇ ਉਚੇਚੇ ਪ੍ਰਾਹੁਣੇ ਨੇ। ਕੱਲ ਉਹਨਾਂ ਦੀ ਆਮਦ ਦਾ ਪਹਿਲਾ ਦਿਨ ਸੀ। ਅਸੀਂ ਉਹਨਾਂ ਨੂੰ ਲਾਹੌਰ ਸ਼ਹਿਰ, ਜਿਹਨੂੰ ਕਿ ਅਸੀਂ ਦਾਤਾ ਦੀ ਨਗਰੀ ਆਖਦੇ ਹਾਂ, ਸਾਡਾ ਪੰਜਾਬ ਜਿਹੜਾ ਪਾਕਿਸਤਾਨੀ ਪੰਜਾਬ ਹੈ, ਉਹਦਾ ਦਿਲ ਹੈ, ਉਹਦੇ ਵਿੱਚ ਉਹਨਾਂ ਨੂੰ ਠਹਿਰਾਇਆ, ਉਹਨਾਂ ਨੂੰ ਸੈਰ ਕਰਵਾਈ, ਗੁਰਦੁਆਰਾ ਡੇਰਾ ਸਾਹਿਬ ਲੈ ਕੇ ਗਏ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਸਮਾਧ ਤੇ ਖੜਿਆ। ਅੱਜ ਅਸੀਂ ਸਰਦਾਰ ਹੋਰਾਂ ਨੂੰ ਤੇ ਉਹਨਾਂ ਦੀ ਫੈਮਿਲੀ ਨੂੰ ਲੈ ਕੇ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਲੈ ਕੇ ਜਾ ਰਹੇ ਹਾਂ। ਤੇ ਤੁਸੀਂ ਵੀ ਸਾਡੇ ਨਾਲ ਹੀ ਹੋ, ਤੇ ਆਓ ਫਿਰ ਚਲੀਏ ਆਪਣੇ ਪ੍ਰਾਹੁਣਿਆਂ ਨੂੰ ਲੈ ਕੇ ਨਨਕਾਣਾ ਸਾਹਿਬ ਚੱਲ ਕੇ ਉੱਥੇ ਇਹਨਾਂ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਯਾਤਰਾ ਕਰਵਾਉਂਦੇ ਆ। ਤੇ ਜੇ ਪਿਆਰਿਓ ਵਕਤ ਮਿਲਿਆ ਤੇ ਸੱਚਾ ਸੌਦਾ ਗੁਰਦੁਆਰਾ ਜਿਹੜਾ ਹੈ, ਉਹਦੇ ਦਰਸ਼ਨ ਵੀ ਕਰਨ ਲਈ ਆਪਣੇ ਪ੍ਰਾਹੁਣਿਆਂ ਨੂੰ ਲੈ ਕੇ ਚੱਲਾਂਗੇ। ਤੇ ਤੁਸੀਂ ਸਾਰੇ ਵੀ ਸਾਡੇ ਨਾਲ ਹੀ ਹੋਵੋਗੇ। ਤੇ ਆਓ ਫਿਰ ਚਲੀਏ ਸਰਦਾਰ ਹੋਰਾਂ ਦੇ ਨਾਲ ਪਹਿਲੇ ਨਨਕਾਣਾ ਸਾਹਿਬ। ਓ ਰੌਣਕ ਹੋ ਜੋ ਛੱਟ ਵੇ, ਚੱਲ ਮੇਲੇ ਨੂੰ ਚੱਲੀਏ। ਓ ਰੌਣਕ ਹੋ ਜੋ ਛੱਟ ਵੇ, ਚੱਲ ਮੇਲੇ ਨੂੰ ਚੱਲੀਏ। ਮੱਲਾ ਕੱਢ ਕੁੜਤੇ ਦੇ ਵੱਟ ਪੇ, ਚੱਲ ਮੇਲੇ ਨੂੰ ਚੱਲੀਏ। ਆ ਲੈ ਫੜ ਚਾਬੀਆਂ ਤੇ ਰੱਖ ਲੈ ਸਰਾਣੇ, ਆ ਲੈ ਫੜ ਚਾਬੀਆਂ ਤੇ ਰੱਖ ਲੈ ਸਰਾਣੇ। ਖਸਮਾਂ ਨੂੰ ਖਾਂਦਾ ਈ ਤੇਰਾ ਘਰ ਵੇ, ਚੱਲ ਮੇਲੇ ਨੂੰ ਚੱਲੀਏ। ਚੱਲ ਮੇਲੇ ਨੂੰ ਚੱਲੀਏ। ਓ ਰੌਣਕ ਹੋ ਜੋ ਛੱਟ ਵੇ, ਚੱਲ ਮੇਲੇ ਨੂੰ ਚੱਲੀਏ। ਚੱਲ ਮੇਲੇ ਨੂੰ ਚੱਲੀਏ।
ਲੋ ਜੀ ਪਿਆਰੇ ਵੇਖਣ ਵਾਲਿਓ, ਇੱਕ ਨਵਾਂ ਐਕਸਪੀਰੀਅੰਸ ਲਾਈਫ ਦੇ ਵਿੱਚ ਅੱਜ ਆਇਆ ਹੈ ਤੇ ਮੈਂ ਤੁਹਾਡੇ ਨਾਲ ਉਹ ਵੀ ਸਾਂਝਾ ਕਰਨਾ ਚਾਹਨਾ। ਤੁਹਾਨੂੰ ਪਤਾ ਹੈ ਅਸੀਂ ਬਾਰ-ਬਾਰ ਤੁਹਾਨੂੰ ਦੱਸਿਆ ਹੈ ਕਿ ਸਾਡੇ ਉਚੇਚੇ ਪ੍ਰਾਹੁਣੇ ਸਰਦਾਰ ਰਣਜੀਤ ਸਿੰਘ ਬਾਜਵਾ ਹੋਰੀ, ਜਿਹੜੇ ਕਿ ਕੈਨੇਡੀਅਨ ਸਿਟੀਜ਼ਨ ਨੇ ਤੇ ਉਹ ਪਾਕਿਸਤਾਨ ਵਿੱਚ ਆਏ ਨੇ ਅੱਜ ਕੱਲ ਆਪਣੇ ਪਵਿੱਤਰ ਅਸਥਾਨ ਜਿਹੜੇ ਨੇ ਉਹਨਾਂ ਦੇ ਸਿੱਖ ਮਤ ਦੇ, ਉਹਨਾਂ ਦੀ ਯਾਤਰਾ ਕਰਨ ਦੇ ਵਾਸਤੇ। ਉਹਨਾਂ ਨੇ ਆਪਣੇ ਨਾਲ ਇੰਡੀਅਨ ਕਰੰਸੀ ਲਿਆਂਦੀ ਹੋਈ ਸੀ। ਸਾਡੇ ਵਾਸਤੇ ਮੁਸ਼ਕਲ ਉਦੋਂ ਬਣ ਗਈ ਕਿ ਜਦੋਂ ਅਸੀਂ ਉਹਨਾਂ ਦੀ ਕਰੰਸੀ ਐਕਸਚੇਂਜ ਕਰਵਾਉਣ ਵਾਸਤੇ, ਪਾਕਿਸਤਾਨੀ ਰੁਪਏ ਲੈਣ ਦੇ ਵਾਸਤੇ ਅਸੀਂ 2 4 5 6 ਕਰੰਸੀ ਐਕਸਚੇਂਜ ਕਰਨ ਵਾਲਿਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ। ਉਹਨਾਂ ਦੇ ਅਸੀਂ ਕਾਰੋਬਾਰੀ ਮਰਾਕਜ਼ ਦੇ ਉੱਤੇ ਗਏ, ਲੇਕਿਨ ਉਹਨਾਂ ਨੇ ਹਾਮੀ ਨਹੀਂ ਭਰੀ। ਉਹਨਾਂ ਨੇ ਕਿਹਾ ਜੀ ਇੰਡੀਅਨ ਰੁਪਇਆ ਜਿਹੜਾ ਉਹ ਅਸੀਂ ਨਹੀਂ ਲੈਂਦੇ, ਯੂਰੋ ਦਿਓ ਸਾਨੂੰ, ਡਾਲਰ ਦਿਓ ਸਾਨੂੰ, ਰਿਆਲ ਦਿਓ, ਦਿਨਾਰ ਦਿਓ, ਕਿਸੇ ਕਿਸਮ ਦੀ ਵੀ ਹੋਰ ਕਰੰਸੀ ਦੇ ਦਿਓ, ਇੰਡੀਆ ਦੀ ਕਰੰਸੀ ਅਸੀਂ ਲੈਂਦੇ ਹੀ ਨਹੀਂ ਤੇ ਨਾ ਐਕਸਚੇਂਜ ਕਰਨੇ ਆ। ਪਿਆਰਿਓ, ਜਦੋਂ ਇਹਦੀ ਖੋਜ ਕੀਤੀ ਗਈ ਤੇ ਪਤਾ ਲੱਗਾ ਕਿ ਇੰਡੀਆ ਦੀ ਜਿਹੜੀ ਕਰੰਸੀ ਏ ਉਹਨੂੰ ਪਾਕਿਸਤਾਨ ਦੇ ਵਿੱਚ ਮਸ਼ੀਨ ਵੀ ਚੈੱਕ ਨਹੀਂ ਕਰ ਸਕਦੀ ਬਕੌਲ ਐਕਸਚੇਂਜ ਕਰਨ ਵਾਲਿਆਂ ਦੇ। ਉਹ ਕਹਿੰਦੇ ਨੇ ਜੀ ਕਿ ਸਾਡੇ ਕੋਲ ਇੱਕ ਤੇ ਐਸਾ ਕੋਈ ਪੈਰਾਮੀਟਰ ਨਹੀਂ ਕਿ ਅਸੀਂ ਇਹ ਵੇਖ ਸਕੀਏ ਕਿ ਇੰਡੀਆ ਦੇ ਰੁਪਈਏ ਅਸਲ ਨੇ ਕਿ ਜਾਲੀ ਨੇ। ਦੂਸਰੀ ਗੱਲ ਇਹ ਵੇ ਕਿ ਉਹ ਕਹਿੰਦੇ ਨੇ ਕਿ ਬਹੁਤ ਕਮ ਲੋਕ ਸਾਡੇ ਕੋਲੋਂ ਇੰਡੀਅਨ ਕਰੰਸੀ ਦੀ ਡਿਮਾਂਡ ਕਰਦੇ ਨੇ। ਸਾਡੇ ਕੋਲ ਜ਼ਿਆਦਾਤਰ ਲੋਕ ਡਾਲਰ ਹੀ ਲੈਂਦੇ ਨੇ, ਜਾਂ ਸਾਡੇ ਕੋਲੋਂ ਲੋਕ ਮਤਲਬ ਡਾਲਰ ਚੂੰਕਿ ਇੱਕ ਇੰਟਰਨੈਸ਼ਨਲ ਜੋ ਹੋਈ ਕਰੰਸੀ ਹਰ ਮੁਲਕ 'ਚ ਐਕਸੈਪਟ ਹੋ ਜਾਂਦੀ ਹੈ। ਇਸ ਵਾਸਤੇ ਦੋਸਤਾਂ ਦਾ ਆਖਣਾ ਸੀ ਕਿ ਜ਼ਿਆਦਾਤਰ ਸਾਡੇ ਕੋਲੋਂ ਡਾਲਰ ਹੀ ਲੋਕ ਆ ਕੇ ਐਕਸਚੇਂਜ ਕਰਵਾਉਂਦੇ ਨੇ ਔਰ ਮੰਗਦੇ ਵੀ ਡਾਲਰ ਹੀ ਨੇ ਟਰੈਵਲ ਜਦੋਂ ਉਹਨਾਂ ਇੰਟਰਨੈਸ਼ਨਲੀ ਕਰਨਾ ਹੁੰਦਾ ਹੈ। ਬਹਰਹਾਲ ਤੁਹਾਡੇ ਕਾਈਂਡ ਨੋਟਿਸ ਦੇ ਵਿੱਚ ਮੇਰੇ ਭਾਈ ਛੋਟੇ ਜਿਹੜੇ ਸੁਹੇਲ ਅਹਿਮਦ ਅਜ਼ੀਜ਼ੀ ਸਾਹਿਬ ਨੇ, ਮਾਸ਼ਾਅੱਲਾ ਵੈਲ ਰੈਪਿਊਟਡ ਔਰ ਵੈਲ ਨੋਨ ਅਦਾਕਾਰ ਨੇ, ਉਹਨਾਂ ਦੀ ਫਿਰ ਅਸੀਂ ਖਿਦਮਤ 'ਚ ਗੁਜ਼ਾਰਿਸ਼ ਕੀਤੀ ਤੇ ਉਹਨਾਂ ਨੇ ਸਾਨੂੰ ਲਿੰਕ ਐਕਸਚੇਂਜ ਦੇ ਉੱਤੇ ਭਿਜਵਾਇਆ ਤੇ ਉਹਨਾਂ ਨੇ ਸ਼ਫਕਤ ਕੀਤੀ। ਅਰਸਲਾਨ ਸਾਹਿਬ ਜਿਹੜੇ ਉਹਦੇ ਮਾਲਕ ਨੇ, ਤੇ ਉਹਨਾਂ ਨੇ ਸਾਨੂੰ ਕਰੰਸੀ ਜਿਹੜੀ ਹੈ ਜੀ ਉਹ ਐਕਸਚੇਂਜ ਤੇ ਕਰ ਦਿੱਤੀ, ਸਾਨੂੰ ਪਾਕਿਸਤਾਨੀ ਰੁਪਏ ਤੇ ਦੇ ਦਿੱਤੇ ਉਹਨਾਂ ਨੇ। ਲੇਕਿਨ ਸਾਨੂੰ ਹਰਡਲ ਆਈ ਤੇ ਮੈਂ ਇਸ ਵਾਸਤੇ ਇਹ ਗੱਲ ਤੁਹਾਨੂੰ ਸੁਣਾਉਣੀ ਚਾਹਨਾ ਔਰ ਮੇਰਾ ਇਹ ਮਸ਼ਵਰਾ ਹੈ ਆਪਣੇ ਦੋਸਤਾਂ ਨੂੰ ਜਿਹੜੇ ਪਾਕਿਸਤਾਨ ਦੇ ਵਿੱਚ ਆਉਂਦੇ ਨੇ, ਸਾਡੇ ਸਿੱਖ ਭੈਣਾਂ ਭਰਾ ਜਿਹੜੇ ਆਉਂਦੇ ਨੇ, ਉਹਨਾਂ ਦੀ ਖਿਦਮਤ ਦੇ ਵਿੱਚ ਮੈਂ ਅਰਜ਼ ਇਹ ਕਰਨੀ ਚਾਹਨਾ ਕਿ ਤੁਸੀਂ ਜ਼ਿਆਦਾਤਰ ਤੇ ਆਉਂਦੇ ਹੋ ਕੈਨੇਡਾ ਤੋਂ ਜਾਂ ਆਸਟ੍ਰੇਲੀਆ ਤੋਂ ਜਾਂ ਦੀਗਰ ਮਮਾਲਿਕ ਤੋਂ, ਯੂਰਪ ਕੰਟਰੀਜ਼ ਤੋਂ। ਅਗਰ ਤੁਸੀਂ ਇੰਡੀਆ ਤੋਂ ਵੀ ਆਉਂਦੇ ਹੋ ਤੇ ਤੁਸੀਂ ਬਰਾਏ ਕਰਮ ਡਾਲਰ ਲੈ ਕੇ ਆਇਆ ਕਰੋ ਤਾਂ ਕਿ ਤੁਹਾਨੂੰ ਕੋਈ ਮਸਲਾ ਜਾਂ ਮੁਸ਼ਕਿਲ ਪੇਸ਼ ਨਾ ਆਵੇ। ਅਗਰ ਹੁਣ ਸਰਦਾਰ ਰਣਜੀਤ ਸਿੰਘ ਹੋਰਾਂ ਦੇ ਨਾਲ ਅਸੀਂ ਨਾ ਹੁੰਦੇ ਜਾਂ ਅਸੀਂ ਉਹਨਾਂ ਦੇ ਨਾਲ ਜਾ ਕੇ ਨਾ ਐਕਸਚੇਂਜ ਕਰਵਾ ਕੇ ਦਿੰਦੇ ਤੇ ਸਰਦਾਰ ਹੋਰਾਂ ਦੇ ਜਿਹੜੇ ਇੰਡੀਅਨ ਰੁਪੀਜ਼ ਨੇ ਉਹ ਤੇ ਫਿਰ ਇਹਨਾਂ ਦੇ ਕੋਲ ਹੀ ਫੜੇ ਰਹਿ ਜਾਣੇ ਸਨ, ਇਹਨਾਂ ਦੇ ਹੱਥ 'ਚ ਹੀ ਰਹਿ ਜਾਣੇ ਸਨ ਔਰ ਇਹਨਾਂ ਨੂੰ ਬੜੇ ਮਸਾਇਲ ਦਰਪੇਸ਼ ਹੋਣੇ ਸਨ।
ਹਾਂਜੀ, ਇੱਕ ਵਾਰੀ ਫਿਰ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਬਹੁਤ ਪਿਆਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਇਸ ਵੇਲੇ ਆਪਾਂ ਉਸ ਮਹਾਨ ਪਵਿੱਤਰ ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਪਵਿੱਤਰ ਪ੍ਰਕਾਸ਼ ਹੋਇਆ, ਭਾਵ ਨਨਕਾਣਾ ਸਾਹਿਬ ਦੀ ਧਰਤੀ ਤੇ ਆਪਾਂ ਇਸ ਵੇਲੇ ਗੁਰਦੁਆਰਾ ਜਨਮ ਸਥਾਨ ਵਿਖੇ ਬੈਠੇ ਹਾਂ। ਔਰ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਦੀ ਵੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਇਸ ਚੈਨਲ ਦੇ ਰਾਹੀਂ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਔਰ ਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਜਿੰਨੇ ਵੀ ਵੇਖ ਸੁਣ ਰਹੇ ਨੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹ ਮੁਕੱਦਸ, ਇਹ ਪਵਿੱਤਰ ਮੌਕਾ ਮਿਲੇ ਕਿ ਤੁਸੀਂ ਨਨਕਾਣਾ ਸਾਹਿਬ ਦੀ ਇਸ ਪਵਿੱਤਰ ਧਰਤੀ ਆ ਕੇ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਇਸ ਪਵਿੱਤਰ ਧਰਤੀ ਦੀ ਮਿੱਟੀ ਨੂੰ ਆਪਣੇ ਮੱਥੇ ਤੇ ਲਾ ਕੇ ਜਿਹੜੀ ਅਰਦਾਸ ਹਰ ਇੱਕ ਸਿੱਖ ਰੋਜ਼ਾਨਾ 2 ਵੇਲੇ ਕਰਦਾ ਹੈ ਕਿ ਹੇ ਸੱਚੇ ਪਾਤਸ਼ਾਹ, ਸਾਨੂੰ ਸ੍ਰੀ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਨਜ਼ਾਰੇ ਬਖਸ਼ੋ। ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਤੁਹਾਡੀ ਇਹ ਅਰਦਾਸ ਗੁਰੂ ਸਾਹਿਬ ਪ੍ਰਵਾਨ ਕਰੇ ਔਰ ਤੁਸੀਂ ਛੇਤੀ ਤੋਂ ਛੇਤੀ ਨਨਕਾਣਾ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਆ ਕੇ ਨਨਕਾਣਾ ਸਾਹਿਬ ਦੇ ਦਰਸ਼ਨ ਕਰੋ, ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰੋ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋ। ਔਰ ਇਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਜੋ ਗੁਰੂ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਜੋ ਉਪਦੇਸ਼ ਦਿੱਤਾ, ਜੋ ਮਨੁੱਖਤਾ ਦੀ ਰਹਿਨੁਮਾਈ ਵਾਸਤੇ ਗੁਰੂ ਪਾਤਸ਼ਾਹ ਜੀ ਨੇ 4 ਉਦਾਸੀਆਂ ਕੀਤੀਆਂ, ਉਹਦੇ ਵਿੱਚੋਂ ਜੋ ਸਾਨੂੰ ਉਪਦੇਸ਼ ਮਿਲਿਆ ਉਸ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਨੂੰ ਲਿਆ ਕੇ ਆਪਣੇ ਜੀਵਨ ਨੂੰ ਆਪਣਾ ਜਿਹੜਾ ਹੈ ਉਸ ਨੂੰ ਸਫਲਾ ਬਣਾਈਏ। ਸੋ ਹਰ ਇੱਕ ਗੁਰਸਿੱਖ ਜੋ ਦੁਨੀਆ ਭਰ ਜਿੱਥੇ ਵੀ ਰਹਿੰਦਾ ਹੈ ਉਹ ਸਾਰੀ ਮਨੁੱਖਤਾ ਦਾ ਭਲਾ ਸੋਚਦਾ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਇਹ ਉਪਦੇਸ਼ ਹੈ। ਇਸ ਕਰਕੇ ਹਰ ਇੱਕ ਗੁਰਸਿੱਖ ਜਿੱਥੇ ਦੁਨੀਆ ਭਰ ਦੇ ਵਿੱਚ ਹਰ ਇੱਕ ਮਨੁੱਖ ਦੇ ਭਲੇ ਵਾਸਤੇ ਦੁਆ ਕਰਦਾ ਹੈ, ਅਰਦਾਸ ਕਰਦਾ ਹੈ। ਔਰ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਇਸ ਚੀਜ਼ ਨੂੰ ਫਰਜ਼ ਕਰ ਦਿੱਤਾ ਹੈ। ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ, ਹਰ ਇੱਕ ਗੁਰਸਿੱਖ 2 ਵੇਲੇ ਅਰਦਾਸ ਕਰਦਾ ਹੈ। ਤੇ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਦਾ ਹੈ ਤਾਂ ਉਹਦੇ ਮੁਖ 'ਚੋਂ ਜਿਹੜੇ ਬੋਲ ਹੁੰਦੇ ਨੇ, ਉਹ ਜਿਹੜੇ ਸ਼ਬਦ ਹੁੰਦੇ ਨੇ, ਉਹ ਇਹ ਹੁੰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੈ ਪ੍ਰਮਾਤਮਾ, ਤੇਰੇ ਹੁਕਮ ਦੇ ਵਿੱਚ, ਤੇਰੇ ਚਾਹਤ ਦੇ ਵਿੱਚ, ਤੇਰੀ ਆਗਿਆ ਦੇ ਵਿੱਚ ਹਰ ਇੱਕ ਮਨੁੱਖ ਦਾ ਭਲਾ ਹੋਵੇ। ਉਹਦੇ 'ਚ ਇਹ ਨਹੀਂ ਕਿ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਕਿਸੇ ਰੰਗ ਦਾ ਹੈ, ਕਿਸੇ ਨਸਲ ਦਾ ਹੈ, ਨਹੀਂ, ਤੇਰੇ ਭਾਣੇ ਸਰਬੱਤ ਦਾ ਭਲਾ। ਇਹੀ ਵਜ੍ਹਾ ਹੈ ਕਿ ਅੱਜ ਤੁਸੀਂ ਦੇਖੋ ਕਿ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਸਥਾਨ ਤੇ ਹਜ਼ਾਰਾਂ ਲੋਕ ਬਿਲਾ ਤਫਰੀਕ, ਬਿਲਾ ਰੰਗ ਨਸਲ ਮਜ਼ਹਬ ਦੇ ਇੱਥੇ ਆ ਕੇ ਦਰਸ਼ਨ ਕਰਦੇ ਨੇ, ਮੱਥਾ ਟੇਕਦੇ ਨੇ ਔਰ ਇੱਥੋਂ ਇਹੀ ਦੁਆ ਕਰਦੇ ਨੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਹ ਸਕੂਨ, ਉਹ ਚੈਨ, ਉਹ ਮਸਾਵਾਤ, ਉਹ ਬਰਾਬਰੀ ਦਾ ਦਰਜਾ ਜੋ ਗੁਰੂ ਪਾਤਸ਼ਾਹ ਜੀ ਨੇ ਜੋ ਤਾਲੀਮਾਤ ਦਿੱਤੀਆਂ ਨੇ, ਜੋ ਦਰਸ ਦਿੱਤਾ ਹੈ, ਸਾਡੀ ਜ਼ਿੰਦਗੀ ਦੇ ਵਿੱਚ ਉਹ ਨਫ਼ਰਤ ਖਤਮ ਹੋਵੇ, ਸਾਡੇ ਆਪਸ ਦੇ ਵਿੱਚ ਏਕਤਾ, ਇਤਫਾਕ, ਸਾਂਝੀਵਾਲਤਾ, ਪਿਆਰ ਬਣ ਸਕੇ। ਬਹੁਤ ਬਹੁਤ ਧੰਨਵਾਦ ਜੀ। ਅੱਛਾ ਜੀ ਸੰਗਤ ਜੀ, ਇਸ ਵੇਲੇ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਇੱਕ ਸ਼ਹੀਦੀ ਸਥਾਨ ਤੇ ਖੜੇ ਹਾਂ ਔਰ ਅਸੀਂ ਜਿਹੜਾ ਦੇਖ ਰਹੇ ਹੋ ਬੈਕ ਸਾਈਡ ਤੇ ਇੱਕ ਦਰਖਤ ਹੈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਇਹਨੂੰ ਜੰਡ ਕਹਿੰਦੇ ਹਾਂ, ਲੇਕਿਨ ਚੂੰਕਿ ਇਹਦੇ ਨਾਲ ਇੱਕ ਗੁਰਸਿੱਖ ਭਾਈ ਲਛਮਣ ਸਿੰਘ ਧਾਰੋਵਾਲ ਸ਼ਹੀਦ ਹੋਏ ਨੇ, ਇਸ ਕਰਕੇ ਇਹਨੂੰ ਪਿਆਰ, ਸਤਿਕਾਰ, ਅਦਬ ਦੇ ਨਾਲ ਸ਼ਹੀਦੀ ਜੰਡ ਸਾਹਿਬ ਅਸੀਂ ਆਖਦੇ ਹਾਂ। ਔਰ ਇਹ ਜਿਹੜਾ ਸਾਕਾ ਵਾਪਰਿਆ ਹੈ, ਸਾਕਾ ਨਨਕਾਣਾ ਸਾਹਿਬ 1921 ਦੇ ਵਿੱਚ, 20 ਫਰਵਰੀ 1921 ਦੇ ਵਿੱਚ, ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀ ਔਰ ਮਹੰਤ ਨਰੈਣੂ ਵਰਗੇ ਲੋਕ ਜਿਹੜੇ ਸਨ ਉਹਨਾਂ ਦੇ ਗੁੰਡੇ ਇਸ ਗੁਰਦੁਆਰਾ ਸਾਹਿਬ ਤੇ ਕਾਬਜ਼ ਸਨ। ਗੁਰਦੁਆਰਾ ਸਾਹਿਬ ਦੀ ਬਹੁਤ ਜ਼ਿਆਦਾ ਬੇਅਦਬੀ ਹੁੰਦੀ ਸੀ।
ਮਹੰਤਾਂ ਦੇ ਰੱਖੇ ਗੁੰਡੇ ਆਏ ਗਏ ਯਾਤਰੀਆਂ ਦੇ ਨਾਲ ਬਹੁਤ ਜ਼ਿਆਦਾ ਮਾੜਾ ਵਰਤਾਓ ਕਰਦੇ ਸਨ। ਇੱਥੇ ਸ਼ਰੇਆਮ ਮਨਸ਼ਿਆਤ ਨਸ਼ਿਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਯਾਤਰੀਆਂ ਦੇ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਸੀ। ਬੀਬੀਆਂ ਦੀ ਬੇਪਤੀ ਹੋ ਰਹੀ ਸੀ। ਸੋ ਇਹ ਸਾਰੇ ਜਿਹੜੇ ਹਾਲਾਤ ਸੀ, ਜਿਹਨੂੰ ਆਪਾਂ ਦੂਜੇ ਲਫ਼ਜ਼ਾਂ 'ਚ ਕਹਿੰਦੇ ਹਾਂ ਕਿ ਮਰਿਆਦਾ ਨੂੰ ਭੰਗ ਕੀਤਾ ਗਿਆ ਸੀ। ਔਰ ਸੰਗਤ ਜੀ, ਇਸ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ, ਇਹਨਾਂ ਮਹੰਤਾਂ ਤੋਂ ਆਜ਼ਾਦ ਕਰਨ ਵਾਸਤੇ ਭਾਈ ਲਛਮਣ ਸਿੰਘ ਧਾਰੋਵਾਲ, ਜਿਨ੍ਹਾਂ ਦਾ ਪਿੰਡ ਇੱਥੇ ਲਾਗੇ ਹੀ ਹੈ, ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਆਪਣੇ ਨਾਲ 200 ਦੇ ਕਰੀਬ ਸਿੱਖ ਲੋਕ ਜਿਹੜੇ ਇਕੱਠੇ ਕੀਤੇ ਔਰ ਅਰਦਾਸ ਬੇਨਤੀ ਕਰਕੇ ਆਪਣੇ ਪਿੰਡ ਤੋਂ ਨਿਕਲੇ ਨੇ ਔਰ 20 ਫਰਵਰੀ ਨੂੰ ਅੰਮ੍ਰਿਤ ਵੇਲੇ ਯਾਨੀ ਸਵੇਰ ਦੇ ਟਾਈਮ ਇੱਥੇ ਪਹੁੰਚੇ ਨੇ। ਇੱਥੇ ਆ ਕੇ ਉਹਨਾਂ ਦਾ ਮਕਸਦ ਇਹ ਸੀ, ਬਿਲਕੁਲ ਇਹ ਸ਼ਾਂਤਮਈ ਨਿਹੱਤੇ ਆਏ ਸਨ। ਮਕਸਦ ਸੀ ਕਿ ਇਹਨਾਂ ਮਹੰਤਾਂ ਦੇ ਨਾਲ ਗੱਲ ਕਰਕੇ ਗੁਰੂ ਘਰ ਦੀ ਆਜ਼ਾਦੀ ਲਈ ਜਾਵੇ, ਇੱਥੇ ਜੋ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ। ਲੇਕਿਨ ਜਿਹੜੇ ਮਹੰਤ ਲੋਕ ਸੀ, ਜਿਨ੍ਹਾਂ ਨੂੰ ਅੰਗਰੇਜ਼ਾਂ ਦੀ ਪੂਰੀ ਸਪੋਰਟ ਸੀ ਉਸ ਵੇਲੇ, ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਕਿ ਜੱਥਾ ਆ ਰਿਹਾ, ਉਹਨਾਂ ਨਾਲ ਕਿਸ ਤਰ੍ਹਾਂ ਨਿਬੜਨਾ ਹੈ। ਸੋ ਸੰਗਤ ਜੀ, ਜਦੋਂ ਭਾਈ ਲਛਮਣ ਸਿੰਘ ਧਾਰੋਵਾਲ ਜੱਥਾ ਲੈ ਕੇ ਇੱਥੇ ਪਹੁੰਚੇ ਨੇ ਤੇ ਜੱਥੇ ਨੇ ਆ ਕੇ ਮੱਥਾ ਟੇਕਿਆ। ਅੰਮ੍ਰਿਤ ਵੇਲੇ ਸਵੇਰ ਦਾ ਟਾਈਮ ਸੀ। ਉਹਨਾਂ ਨੇ ਕੀਰਤਨ ਸ਼ੁਰੂ ਕੀਤਾ ਔਰ ਕੀਰਤਨ ਕਰਨ ਤੋਂ ਬਾਅਦ ਜਦੋਂ ਕੀਰਤਨ ਹੋ ਰਿਹਾ ਸੀ ਤੇ ਮਹੰਤਾਂ ਦੇ ਗੁੰਡਿਆਂ ਨੇ ਗੁਰਦੁਆਰੇ ਸਾਹਿਬ ਦੇ ਸਾਰੇ ਗੇਟ ਬੰਦ ਕਰ ਦਿੱਤੇ ਔਰ ਭਾਈ ਲਛਮਣ ਸਿੰਘ ਨੂੰ ਪਕੜ ਕੇ ਇਸ ਜੰਡ ਦੇ ਨਾਲ ਜਿਉਂਦਾ ਪੁੱਠਾ ਬਨ ਕੇ ਥੱਲੇ ਲੱਕੜਾਂ ਲਾ ਕੇ ਉਹਨਾਂ ਨੂੰ ਜਿਉਂਦੇ ਨੂੰ ਸਾੜ ਦਿੱਤਾ। ਤੇ ਜਿਹੜੇ ਬਾਕੀ ਇਹਨਾਂ ਦੇ ਨਾਲ ਲਗਭਗ 200 ਸਿੰਘ ਸਨ, ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਟੁਕੜੇ ਟੁਕੜੇ ਕਰਕੇ ਢੇਰੀਆਂ ਲਾ ਕੇ ਉੱਤੇ ਮਿੱਟੀ ਦਾ ਤੇਲ ਤੇ ਪੈਟਰੋਲ ਪਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ। ਇਸ ਤਰ੍ਹਾਂ ਇਹ ਪੂਰਾ ਜੱਥਾ ਜਿਹੜਾ ਸੀ, ਜੋ ਲਗਭਗ 200 ਸਿੰਘਾਂ ਦਾ ਸੀ, ਇਹ ਸਾਰਾ ਸ਼ਹੀਦ ਕੀਤਾ ਗਿਆ। ਜਦੋਂ ਇਹ ਗੱਲ ਬਾਹਰ ਪਹੁੰਚੀ ਤੇ ਬਹੁਤ ਸਾਰੇ ਜਿਹੜੀ ਸਿੱਖ ਸੰਗਤ ਸੀ, ਜੱਥਿਆਂ ਦੇ ਰੂਪ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਿੱਥੇ ਨਨਕਾਣਾ ਸਾਹਿਬ ਪਹੁੰਚਣਾ ਸ਼ੁਰੂ ਹੋਏ। ਇਹਨਾਂ ਦਾ ਇੱਕ ਸਾਥੀ ਸੀ ਭਾਈ ਕਰਤਾਰ ਸਿੰਘ ਝੱਬਰ, 2200 ਸਿੰਘਾਂ ਦਾ ਜੱਥਾ ਲੈ ਕੇ ਉਹ ਵੀ ਪਹੁੰਚ ਗਿਆ। ਜਦੋਂ ਉਹਨਾਂ ਨੇ ਅੰਦਰ ਦੇ ਹਾਲਾਤ ਦੇਖੇ ਕਿ ਥਾਂ ਥਾਂ ਤੇ ਸਿੰਘਾਂ ਦੀਆਂ ਅਛੜੀਆਂ ਲਾਸ਼ਾਂ, ਹੱਡੀਆਂ, ਉਹਨਾਂ ਦੀਆਂ ਖੋਪੜੀਆਂ ਪਈਆਂ ਨੇ, ਗੁਰਦੁਆਰਾ ਸਾਰਾ ਖੂਨ ਦਾ ਭਰਿਆ ਹੈ, ਭਾਈ ਸਾਹਿਬ ਨੂੰ ਜੰਡ ਦੇ ਨਾਲ ਜਿੰਦਾ ਪੁੱਠਾ ਬਣ ਕੇ ਸਾੜ ਦਿੱਤਾ ਗਿਆ ਸੀ। ਸੋ ਜਦੋਂ ਸਾਰੇ ਹਾਲਾਤ ਦੇਖੇ ਤੇ ਭਾਈ ਕਰਤਾਰ ਸਿੰਘ ਝੱਬਰ ਨੇ ਕਹਿੰਦੇ ਨੇ ਸਹੁੰ ਚੱਕ ਲਏ ਕਿ ਅੱਜ ਸਾਰੇ ਸ਼ਹੀਦੀਆਂ ਪਾਵਾਂਗੇ, ਲੇਕਿਨ ਉਨੀ ਦੇਰ ਤੱਕ ਇੱਥੋਂ ਨਹੀਂ ਜਾਣਾ ਜਿੰਨੀ ਦੇਰ ਤੱਕ ਗੁਰੂ ਘਰ ਦੀਆਂ ਜਿਹੜੀਆਂ ਚਾਬੀਆਂ ਨਹੀਂ ਮਿਲ ਜਾਂਦੀਆਂ। ਹਾਲਾਤ ਇੰਨੇ ਕਸ਼ੀਦਾ ਹੋ ਗਏ, ਅੰਗਰੇਜ਼ ਸਰਕਾਰ ਨੂੰ ਝੁਕਣਾ ਪੈ ਗਿਆ। ਸਿੰਘਾਂ ਦੇ ਰੋਸ ਅੱਗੇ ਉਹ ਨਾ ਠਹਿਰ ਸਕੀਆਂ ਤੇ ਚਾਬੀਆਂ ਜਿਹੜੀਆਂ ਸੀ ਉਹ ਭਾਈ ਕਰਤਾਰ ਸਿੰਘ ਝੱਬਰ ਦੇ ਹਵਾਲੇ ਕੀਤੀਆਂ ਗਈਆਂ। ਇਸ ਤਰ੍ਹਾਂ ਸਿੰਘਾਂ ਨੇ ਆਪਣੀਆਂ ਜਾਨਾਂ ਦੇ ਕੇ ਇਸ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਇਆ। ਔਰ ਉਸ ਤੋਂ ਅਗਲੇ ਦਿਨ 21 ਫਰਵਰੀ ਨੂੰ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਥਾਂ ਥਾਂ ਤੇ ਅਛੜੀਆਂ ਲਾਸ਼ਾਂ, ਹੱਡੀਆਂ, ਖੋਪੜੀਆਂ ਪਈਆਂ ਸੀ, ਇਹ ਸਾਰੀਆਂ ਇਕੱਠੀਆਂ ਕਰਕੇ ਤੇ ਮੇਰੇ ਖੱਬੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਪਾਲਕੀ ਸਾਹਿਬ ਹੈ, ਸ਼ਹੀਦੀ ਬਾਰਾਦਰੀ ਹੈ, ਇਸ ਸਥਾਨ ਤੇ ਉਹਨਾਂ ਸਾਰਿਆਂ ਦਾ ਸਮੂਹ ਸੰਸਕਾਰ ਕੀਤਾ ਗਿਆ। ਉਹਨਾਂ ਦੀ ਆਖਰੀ ਰਸਮ ਸਾਰਿਆਂ ਸਿੰਘਾਂ ਦੀ ਕੀਤੀ ਗਈ, ਜੋ ਹਰ ਸਾਲ 19-21 ਫਰਵਰੀ ਨੂੰ ਇਹਨਾਂ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ। ਔਰ ਇਸ ਇਆਦੇ ਦੇ ਨਾਲ, ਇਸ ਪ੍ਰਣ ਦੇ ਨਾਲ ਕਿ ਜਦੋਂ ਕਿੱਥੇ ਵੀ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੁੰਦੀ ਹੈ, ਕੋਈ ਇਸ ਤਰ੍ਹਾਂ ਦੀ ਮੈਲੀ ਗੁਰੂ ਘਰ ਵੱਲ ਵੇਖਦੀ ਹੈ, ਤਾਂ ਸਿੱਖ ਉਸ ਨੂੰ ਬਰਦਾਸ਼ਤ ਕਰਤਾ ਨਹੀਂ ਕਰਦੇ। ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਆਜ਼ਾਦੀ ਵਾਸਤੇ ਗੁਰਸਿੱਖ ਹਰ ਵੇਲੇ ਜੂਝਦੇ ਰਹਿੰਦੇ ਹਨ। ਇਹ ਸਾਡੇ ਸ਼ਹੀਦਾਂ ਦਾ ਸਾਨੂੰ ਪੈਗਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੋ ਜੀ ਪਿਆਰੇ ਵੇਖਣ ਵਾਲਿਓ, ਆ ਗਏ ਹੋ ਹੁਣ ਤੁਸੀਂ ਵੀ ਸਾਡੇ ਨਾਲ ਗੁਰਦੁਆਰਾ ਸੱਚਾ ਸੌਦਾ। ਗੁਰਦੁਆਰਾ ਸੱਚਾ ਸੌਦਾ ਦੇ ਸੇਨ ਦੇ ਵਿੱਚ ਇੱਕ 550-600 ਸਾਲਾ ਕਦੀਮੀ ਵਣ ਦਾ ਦਰਖਤ ਅੱਜ ਵੀ ਖਲੋਤਾ ਹੋਇਆ ਹੈ। ਬਹੁਤ ਪੁਰਾਣਾ ਇਹ ਦਰਖਤ ਹੈ। ਕੁਝ ਲੋਕ ਤੇ ਇਹ ਵੀ ਆਖਦੇ ਨੇ ਕਿ ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਸਨ ਉਹਨਾਂ ਦੇ ਜੰਮਣ ਤੋਂ ਵੀ ਬਹੁਤ ਪਹਿਲੇ ਦਾ ਇਹ ਦਰਖਤ ਹੈ। ਬਹਰਹਾਲ ਇਹਦੀ ਕਦਾਮਤ ਦਾ ਅੰਦਾਜ਼ਾ ਅਸੀਂ ਇੱਥੋਂ ਲਾ ਸਕਨੇ ਆ ਕਿ ਤੁਸੀਂ ਦੇਖ ਰਹੇ ਹੋ ਕਿ ਇਹਦੇ ਥੱਲੇ ਇਹ ਲੋਹੇ ਦੇ ਪੋਲ ਖਿਲਾਰ ਕੇ ਤੇ ਟੇਕੀਆਂ ਦੇ ਕੇ ਤੇ ਇਹਨੂੰ ਵੱਲ ਦੇ ਕੇ ਪੱਤਰੀਆਂ ਦੇ ਨਾਲ ਟੇਕੀਆਂ ਥੱਲਿਓਂ ਦੇ ਕੇ ਇਸ ਦਰਖਤ ਨੂੰ ਖਿਲਾਰਿਆ ਗਿਆ ਹੋਇਆ ਹੈ। ਲੇਕਿਨ ਅੱਜ ਕੱਲ ਵੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹ ਇਸ ਕਦਰ ਸਰਸਬਜ਼ ਹੋ ਜਾਂਦਾ ਹੈ ਔਰ ਕਣਾ ਇਹਦੀ ਛਾਂ ਬੜੀ ਘਣੀ ਹੋ ਜਾਂਦੀ। ਪਿਆਰਿਓ, ਜਦੋਂ ਬਾਬਾ ਜੀ ਗੁਰੂ ਨਾਨਕ ਦੇਵ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ ਨੇ ਉਹਨਾਂ ਨੂੰ 20 ਰੁਪਏ ਚਾਂਦੀ ਦੇ ਦਿੱਤੇ ਕਿ ਪੁੱਤਰਾ ਇਹਨਾਂ ਦੇ ਨਾਲ ਕੋਈ ਵਣਜ ਵਪਾਰ ਕਰ ਲੈ, ਤੇ ਉਹ 20 ਰੁਪਏ ਚਾਂਦੀ ਦੇ ਆਪਣੀ ਡੱਬੇ ਪਾ ਕੇ ਤੇ ਨਾਲ ਆਪਣੇ ਸਾਥੀ ਮੁਸਲਮਾਨ ਸਾਥੀ ਮਰਦਾਨੇ ਨੂੰ ਲੈ ਕੇ ਤੇ ਇਸ ਜਗ੍ਹਾ ਦੇ ਉੱਤੇ ਪੁੱਜੇ। ਇੱਥੇ ਪਿਆਰਿਓ ਬਿਲਕੁਲ ਨਾਲ ਹੀ ਫਰੂਕਾਬਾਦ ਹੈ, ਜਿਹਨੂੰ ਪਹਿਲੇ ਚੂੜਕਾਣਾ ਮੰਡੀ ਆਖਿਆ ਜਾਂਦਾ ਸੀ। ਇਹ ਬਹੁਤ ਵੱਡੀ ਗੱਲਾ ਮੰਡੀ ਸੀ ਤੇ ਇੱਥੇ ਮੁxtਲਿਫ ਇਜਨਾਸ ਦੀ ਤਜਾਰਤ ਕੀਤੀ ਜਾਂਦੀ ਸੀ। ਬਾਬਾ ਜੀ ਗੁਰੂ ਨਾਨਕ ਦੇਵ ਇੱਥੇ ਆਏ, ਉਹਨਾਂ ਦੇ ਪਿਤਾ ਜੀ ਦਾ ਤੇ ਇਹ ਸੁਪਨਾ ਸੀ ਕਿ ਉੱਥੋਂ ਕੋਈ ਅਜਨਾਸ ਖਰੀਦ ਕੇ ਮੇਰਾ ਬੇਟਾ ਲਿਆਵੇਗਾ ਤੇ ਫਿਰ ਇੱਥੇ ਆ ਕੇ ਆਪਣੇ ਪਿੰਡ ਨਨਕਾਣਾ ਸਾਹਿਬ, ਜਿਹਦਾ ਉਦੋਂ ਨਾਂ ਤਲਵੰਡੀ ਰਾਏ ਭਾਉ ਦੀ ਹੁੰਦਾ ਸੀ, ਉੱਥੇ ਆ ਕੇ ਕੋਈ ਦੁਕਾਨਦਾਰੀ, ਕੋਈ ਤਜਾਰਤ, ਕੋਈ ਵਣਜ ਵਪਾਰ ਕਰੇਗਾ। ਪਰ ਬਾਬਾ ਜੀ ਗੁਰੂ ਨਾਨਕ ਦੇਵ ਜਦੋਂ ਇੱਥੇ ਪੁੱਜੇ, ਇਸ ਜਗ੍ਹਾ ਤੇ ਜਿੱਥੇ ਇਸ ਵੇਲੇ ਮੈਂ ਖਲੋਤਾ ਹੋਇਆ ਵਾਂ ਤੇ ਜਿੱਥੇ ਸਾਹਿਬੋ ਇਹ ਵਣ ਦਾ ਦਰਖਤ ਹੈ, ਇਹ ਅੱਜ ਵੀ ਬਾਬਾ ਜੀ ਗੁਰੂ ਨਾਨਕ ਦੇਵ ਦੀਆਂ ਯਾਦਾਂ ਆਪਣੀ ਹਿੱਕ ਦੇ ਨਾਲ ਸਾਂਭੇ ਖਲੋਤਾ ਹੋਇਆ ਹੈ। ਇਸ ਦਰਖਤ ਦੇ ਥੱਲੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੇ ਕੀ ਵੇਖਿਆ ਕਿ ਕੁਝ ਅੱਲਾ ਦੇ ਫਕੀਰ, ਕੁਝ ਸਾਧੂ ਸੰਤ ਦਰਵੇਸ਼ ਇਸ ਦਰਖਤ ਦੇ ਥੱਲੇ ਤਪੱਸਿਆ ਕਰ ਰਹੇ ਸਨ। ਬਾਬਾ ਜੀ ਵੀ ਉਹਨਾਂ ਦੇ ਵਿੱਚ ਰਲ ਗਏ, ਉਹਨਾਂ ਵੀ ਇੱਥੇ ਰਿਆਜ਼ਤ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਰੱਬ ਸੱਚੇ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਉਹਨਾਂ ਫੁਕਾਰਾ, ਉਹ ਦਰਵੇਸ਼, ਉਹ ਸਾਧੂ ਸੰਤ ਜਿਹੜੇ ਸਨ, ਜੋਗੀ, ਉਹਨਾਂ ਦੀ ਜਦੋਂ ਪਿਆਰਿਓ ਰਿਆਜ਼ਤ ਖਤਮ ਹੋਈ, ਤਪੱਸਿਆ ਮੁੱਕੀ, ਤੇ ਬਾਬਾ ਜੀ ਉਹਨਾਂ ਨੂੰ ਪੁੱਛਿਆ ਵੀ ਇਸ ਜੰਗਲ ਦੇ ਵਿੱਚ ਤੁਸੀਂ ਇਸ ਵਣ ਦੇ ਦਰਖਤ ਦੇ ਥੱਲੇ ਅੱਲਾਹ ਪਾਕ ਦੀ ਇਬਾਦਤ ਦੇ ਵਿੱਚ ਰੁੱਝੇ ਹੋਏ ਹੋ, ਇੱਥੇ ਤੁਹਾਨੂੰ ਖਵਾਉਂਦਾ ਪਿਆਂਦਾ ਕੌਣ ਹੈ? ਪਿਆਰਿਓ, ਉਸ ਵੇਲੇ ਇਹ ਸਾਰਾ ਇਲਾਕਾ ਆਲੇ ਦੁਆਲੇ ਮੀਲਾਂ ਤੱਕ ਜੰਗਲ ਹੁੰਦਾ ਸੀ। ਸਿਰਫ ਇੱਕੋ ਹੀ ਇੱਥੇ ਆਬਾਦੀ ਸੀ, ਉਹ ਚੂੜਕਾਣਾ ਮੰਡੀ, ਛੋਟਾ ਜਿਹਾ ਕਸਬਾ ਸੀ ਤੇ ਮੰਡੀ ਸੀ, ਗੱਲਾ ਮੰਡੀ। ਜਦੋਂ ਬਾਬਾ ਜੀ ਨੇ ਸਵਾਲ ਪੁੱਛਿਆ ਤੇ ਸਾਧੂਆਂ ਫਕੀਰਾਂ ਅੱਗੋਂ ਬਾਬਾ ਜੀ ਨੂੰ ਜਵਾਬ ਦਿੱਤਾ, ਭਈ ਜਿਹਦੀ ਯਾਦ ਵਿੱਚ, ਜਿਹਦੀ ਤਪੱਸਿਆ ਦੇ ਵਿੱਚ, ਜਿਹਨੂੰ ਮਨਾਉਣ ਲਈ ਅਸੀਂ ਇੱਥੇ ਬੈਠੇ ਆ ਜੰਗਲ ਵਿੱਚ, ਸਾਨੂੰ ਉਹੀਓ ਹੀ ਖਵਾਉਂਦਾ ਪਿਆਂਦਾ ਹੈ। ਬਾਬਾ ਜੀ ਨਾਨਕ ਉੱਠੇ, ਗਏ ਜਾ ਕੇ ਚੂੜਕਾਣਾ ਮੰਡੀ ਚੋਂ ਪਿਆਰਿਓ ਆਟੇ ਦੀਆਂ ਬੋਰੀਆਂ, ਘਿਓ ਤੇ ਨਾਲ ਗੁੜ ਛੁੜ ਲਿਆ ਕੇ ਤੇ ਉਹਨਾਂ ਫੁਕਾਰਾਂ ਨੂੰ ਲੰਗਰ ਪਕਾ ਕੇ ਖਵਾਇਆ। ਸਾਹਿਬੋ, ਉਹ ਦਿਨ ਤੇ ਅੱਜ ਦਾ ਦਿਨ ਦੁਨੀਆ ਭਰ ਦੇ ਵਿੱਚ ਜਿੱਥੇ ਕਿਧਰੇ ਵੀ ਗੁਰਸਥਾਨ ਹੈ, ਜਿੱਥੇ ਕਿਧਰੇ ਵੀ ਗੁਰੂਦੁਆਰਾ ਹੈ, ਉੱਥੇ ਬਾਬਾ ਨਾਨਕ ਦਾ ਲੰਗਰ ਯਾਤਰੀਆਂ ਨੂੰ ਮਿਲਦਾ ਹੈ। ਆਉਣ ਵਾਲੇ ਉੱਥੇ ਲੰਗਰ ਖਾਂਦੇ ਨੇ, ਪ੍ਰਸ਼ਾਦ ਖਾਂਦੇ ਨੇ। ਇਹ ਬਾਬੇ ਨਾਨਕ ਜੀ ਨੇ 550 ਸਾਲ ਪਹਿਲੇ ਸ਼ੁਰੂ ਕੀਤਾ ਸੀ, ਜਾਂ ਉਸ ਤੋਂ ਵੀ ਕੁਝ ਅਰਸਾ ਪਹਿਲੇ, ਔਰ ਅੱਜ ਤਾਈਂ ਪੂਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਲੰਗਰ ਜਾਰੀ ਹੈ। ਸਾਹਿਬੋ, ਇਸ ਗੁਰਦੁਆਰਾ ਸੱਚਾ ਸੌਦਾ ਦੇ ਗ੍ਰੰਥੀ ਸਰਦਾਰ ਸ਼ਾਮ ਸਿੰਘ ਜੀ ਵੀ ਇੱਥੇ ਗੁਰਦੁਆਰੇ ਦੇ ਵਿੱਚ ਹੀ ਮੌਜੂਦ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮੈਂ ਮਿਲਵਾਨਾ ਤੇ ਬਾਕੀ ਇਸ ਗੁਰਦੁਆਰੇ ਦੇ ਇਤਿਹਾਸ, ਇਹਦੀ ਤਾਰੀਖ ਬਾਬਤ ਉਹਨਾਂ ਕੋਲੋਂ
ਜਾਣਕਾਰੀ ਲੈਂਦੇ ਆ। ਆਓ ਸਾਡੇ ਨਾਲ। ਲੋ ਜੀ ਪਿਆਰਿਓ, ਹੁਣ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਆ ਪ੍ਰਕਾਸ਼ ਅਸਥਾਨ, ਗੁਰਦੁਆਰਾ ਸੱਚਾ ਸੌਦਾ ਦੇ ਪ੍ਰਕਾਸ਼ ਅਸਥਾਨ ਦੇ ਵਿੱਚ ਸਾਡੀ ਮੁਲਾਕਾਤ ਹੋਈ ਹੈ ਸਰਦਾਰ ਸ਼ਾਮ ਸਿੰਘ ਜੀ ਦੇ ਨਾਲ, ਜਿਹੜੇ ਕਿ ਇੱਥੋਂ ਦੇ ਗ੍ਰੰਥੀ ਨੇ। ਤੁਹਾਡੀ ਵੀ ਮੁਲਾਕਾਤ ਉਹਨਾਂ ਦੇ ਨਾਲ ਕਰਵਾਉਂਦੇ ਆ, ਤੇ ਆਓ ਨਾਲੇ ਉਹਨਾਂ ਕੋਲੋਂ ਇਸ ਗੁਰਦੁਆਰਾ ਸੱਚਾ ਸੌਦਾ ਦੀ ਇਤਿਹਾਸ ਬਾਰੇ, ਇਹਦੀ ਤਾਰੀਖ, ਇਹਦੇ ਪਿਛੋਕੜ ਬਾਰੇ ਥੋੜੀ ਜਿਹੀ ਜਾਣਕਾਰੀ ਲੈਂਦੇ ਆ। ਜੀ ਸਰਦਾਰ ਜੀ, ਜ਼ਰਾ ਸਾਡੇ ਵਿਊਅਰਸ ਨੂੰ ਥੋੜਾ ਦੱਸੋ ਜੀ ਕਿ ਇਹ ਗੁਰਦੁਆਰਾ ਸ਼੍ਰੀ ਸੱਚਾ ਸੌਦਾ ਜਿਹੜਾ ਹੈ, ਇਹਦੀ ਇਤਿਹਾਸ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਕਿ ਅੱਜ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਦੇ ਜੀ। ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜਦੋਂ ਬਾਲ ਜਵਾਨੀ ਦੇ ਵਿੱਚ ਆਏ, ਜੀ ਪਿਤਾ ਮਹਿਤਾ ਕਾਲੂ ਜੀ ਰਾਏਪੁਰ ਦੀ ਤਲਵੰਡੀ ਦੇ ਰਹਿਸ਼ੀ ਸਨ, ਜਿੱਥੇ ਅੱਜ ਮੌਜੂਦਾ ਨਨਕਾਣਾ ਸਾਹਿਬ ਹੈ ਜੀ। ਜੀ ਗੁਰੂ ਨਾਨਕ ਸਾਹਿਬ ਜੀ ਦਾ ਉੱਥੇ ਬਚਪਨ ਗੁਜ਼ਰਿਆ। ਜਦੋਂ ਬਾਲ ਜਵਾਨੀ ਦੇ ਵਿੱਚ ਆਏ, ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਉਸ ਵੇਲੇ 20 ਰੁਪਏ ਦਿੱਤੇ, ਕਿਹਾ ਕਿ ਪੁੱਤਰ ਘਰ ਬੈਠੇ ਰਹਿੰਦੇ ਹੋ, ਜਾ ਕੇ ਕੋਈ ਵਪਾਰ ਸੌਦੇ ਦਾ ਕੰਮ ਕਰੋ, ਜੀ ਉਹਦੇ 'ਚ ਆਪ ਜੀ ਦਾ ਮਨ ਵੀ ਲੱਗਾ ਰਹੇਗਾ, 4 ਪੈਸੇ ਘਰ ਦੇ ਵਿੱਚ ਕਮਾ ਕੇ ਵੀ ਲੈ ਕੇ ਆਓ। ਗੁਰੂ ਨਾਨਕ ਸਾਹਿਬ ਮਾਤਾ ਪਿਤਾ ਜੀ ਦੀ ਗੱਲ ਨਹੀਂ ਸੀ ਟਾਲਦੇ ਹੁੰਦੇ, ਸਤ ਬਚਨ ਆਖ ਕੇ ਚਲੇ ਜਾਣਾ, ਕੋਈ ਵੀ ਕੰਮ ਆਖਿਆ। ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਇਸ ਸ਼ਹਿਰ ਦੇ ਵਿੱਚ ਕਲਿਆ। ਸ਼ਹਿਰ ਦਾ ਪੁਰਾਣਾ ਨਾਮ ਸੀ ਮੰਡੀ ਚੂੜਕਾਣਾ। ਜੀ ਇਤਿਹਾਸਕਾਰ ਲਿਖਦੇ ਹਨ ਕਿ ਉਸ ਵੇਲੇ ਇਸ ਇਲਾਕੇ ਦੀ ਜਿਹੜੀ ਮੰਡੀ ਲੱਗਦੀ ਸੀ ਉਹ ਬਹੁਤ ਮਸ਼ਹੂਰ ਸੀ। ਜੀ ਇਸ ਇਲਾਕੇ ਦਾ ਗੁੜ, ਸ਼ੱਕਰ, ਚੀਨੀ, ਸਬਜ਼ੀਆਂ, ਅਨਾਜ, ਗੰਦਮ ਬਹੁਤ ਮਸ਼ਹੂਰ ਸੀ। ਵੱਡੇ ਵੱਡੇ ਵਪਾਰੀ ਲੋਕ ਦੂਰ ਦਰਾਜ ਤੋਂ ਆ ਕੇ ਇੱਥੇ ਵਪਾਰ ਸੌਦਾ ਕਰਦੇ ਸਨ, ਹੋਲਸੇਲ ਦਾ ਵਪਾਰ ਕਰਦੇ ਸਨ। ਜੀ ਗੁਰੂ ਨਾਨਕ ਸਾਹਿਬ ਨੂੰ ਵੀ ਕਿਹਾ ਕਿ ਪੁੱਤਰ ਮੰਡੀ ਚੂੜਕਾਣੇ ਜਾ ਕੇ ਉੱਥੋਂ ਕੋਈ ਵਪਾਰ ਸੌਦਾ ਕਰਕੇ ਸੌਦਾ ਸਮਾਨ ਖਰੀਦ ਕੇ ਆਓ, ਉਹਦੇ 'ਚ ਤੁਸੀਂ ਆ ਕੇ ਆਪਣਾ ਤਲਵੰਡੀ ਦੇ ਵਿੱਚ ਕੋਈ ਹੱਟ ਬਣਾ ਕੇ ਬੈਠ ਕੇ ਕੋਈ ਆਪਣਾ ਵਪਾਰ ਸੌਦਾ ਕਰੋ। ਜੀ ਗੁਰੂ ਨਾਨਕ ਸਾਹਿਬ ਜਦੋਂ ਸਾਥੀ ਭਾਈ ਮਰਦਾਨਾ ਜੀ ਨੂੰ ਲੈ ਕੇ ਤਲਵੰਡੀ ਤੋਂ ਤੁਰੇ, ਮੰਡੀ ਚੂੜਕਾਣੇ ਆ ਰਹੇ ਸਨ। ਗੁਰੂ ਨਾਨਕ ਸਾਹਿਬ ਜਦੋਂ ਇੱਥੋਂ ਗੁਜ਼ਰਦੇ ਹਨ, ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੈ ਜੀ, ਇਤਿਹਾਸਕਾਰ ਲਿਖਦੇ ਹਨ ਕਿ ਉਸ ਵੇਲੇ ਇੱਕ ਮਿੱਟੀ ਦਾ ਟਿੱਲਾ ਸੀ, ਜਿਹਨੂੰ ਆਪਾਂ ਪਹਾੜੀ ਵੀ ਕਹਿ ਲਓ। ਜੀ ਇਸੇ ਪਹਾੜੀ ਦੇ ਉੱਪਰ ਵਣ ਦੇ ਰੁੱਖ ਵੀ ਲੱਗੇ ਸਨ, ਜੰਗਲ ਬਣਿਆ ਹੋਇਆ ਸੀ। ਉਹ ਰੁੱਖ ਅੱਜ ਵੀ ਸਾਂਭ ਕੇ ਰੱਖੇ ਨੇ ਜੀ, ਜਿਨ੍ਹਾਂ ਰੁੱਖਾਂ ਥੱਲੇ ਅੱਲਾਹ ਤਾਲਾ ਦੀ ਬੰਦਗੀ ਵਾਲੇ ਸਾਧੂ ਸੰਤ ਜੋ ਕਿ ਕਈਆਂ ਦਿਨਾਂ ਦੇ ਬੈਠੇ ਸਨ, ਬੰਦਗੀ 'ਚ ਲੀਨ ਸਨ। ਸੋ ਉਸ ਵੇਲੇ ਦੇ ਜਿਹੜੇ ਸਾਧੂ ਸੰਤ ਦਰਵੇਸ਼ ਸੀ, ਕਿਸੇ ਕੋਲ ਮੰਗ ਕੇ ਵੀ ਨਹੀਂ ਸਿਖਾਉਂਦੇ ਹੁੰਦੇ, ਜੀ ਜਿੱਥੇ ਬਹਿਣਾ, ਬੰਦਗੀ 'ਚ ਲੀਨ ਰਹਿਣਾ। ਗੁਰੂ ਨਾਨਕ ਸਾਹਿਬ ਜਦੋਂ ਇੱਥੋਂ ਗੁਜ਼ਰੇ, ਉਹਨਾਂ ਨੂੰ ਵੇਖਦੇ ਗੁਰੂ ਨਾਨਕ ਸਾਹਿਬ ਉਹਨਾਂ ਨਾਲ ਬੈਠ ਕੇ ਪ੍ਰਭੂ ਪਰਮਾਤਮਾ ਦੇ ਅੱਲਾਹ ਤਾਲਾ ਦੀ ਉਹਨਾਂ ਨੇ ਵੀ ਬੰਦਗੀ ਕੀਤੀ। ਗੁਰੂ ਸਾਹਿਬ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਰਾਹੀਂ ਗੁਰੂ ਸਾਹਿਬ ਨੂੰ ਪਤਾ ਚੱਲਿਆ ਕਿ ਇਹ ਤੇ ਕਈਆਂ ਦਿਨਾਂ ਦੇ ਭੁੱਖੇ ਪਿਆਸੇ ਹੀ ਬੰਦਗੀ ਕਰੀ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਦੇ ਕੋਲੋਂ ਉਹਨਾਂ ਦੀ ਭੁੱਖ ਨਹੀਂ ਵੇਖੀ ਗਈ। ਆਖਿਆ ਭਾਈ ਮਰਦਾਨਿਆਂ, ਤੁਸੀਂ ਮੰਡੀ ਜਾ ਕੇ ਉੱਥੋਂ ਲੰਗਰ ਦੀ ਰਸਦ ਲਿਆਓ। ਸਾਰੇ ਸਾਧੂਆਂ ਵਾਸਤੇ ਨਵੇਂ ਪੁਸ਼ਾਕ ਮੰਗਵਾਏ, ਜੀ ਬਰਤਨ ਪਤੀਲੇ ਮੰਗਵਾਏ, ਜਿਹਦੇ ਵਿੱਚ ਲੰਗਰ ਤਿਆਰ ਕਰਨਾ ਸੀ। ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਸਾਰੀ ਹੀ ਰਸਦ ਮੰਗਵਾ ਕੇ ਆਪਣੇ ਹੱਥੀਂ ਲੰਗਰ ਦੀ ਸੇਵਾ ਕਰਵਾ ਕੇ ਲੰਗਰ ਤਿਆਰ ਕਰਵਾਇਆ। ਉਹਨਾਂ ਸਾਰੇ ਸਾਧੂਆਂ ਨੂੰ ਲੰਗਰ ਚਖਾਇਆ। ਇਸ ਪਿੰਡ ਦੇ ਵਿੱਚ ਆਲੇ ਦੁਆਲੇ ਉਸ ਸਮੇਂ ਜਿੰਨੇ ਹੀ ਲੋੜਵੰਦ ਸੰਗਤਾਂ ਪਰਿਵਾਰ ਰਹਿੰਦੇ ਸਨ, ਉਹਨਾਂ ਨੂੰ ਲੰਗਰ ਚਖਾਇਆ, ਆਏ ਗਏ ਮੁਸਾਫਰਾਂ ਨੂੰ ਚਖਾਇਆ। ਇਤਿਹਾਸਕਾਰ ਕਈ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ 3-4 ਦਿਨ ਇੱਥੇ ਲੰਗਰ ਦੀ ਹੀ ਸੇਵਾ ਕਰਦੇ ਰਹੇ। ਗੁਰੂ ਨਾਨਕ ਸਾਹਿਬ ਨੇ ਉਪਰੰਤ ਉਹ ਜਿਹੜੇ ਸਾਧੂ ਸੰਤ ਬੈਠੇ ਸਨ, ਘਰ-ਬਾਰ ਛੱਡ ਕੇ ਉਹਨਾਂ ਨੂੰ ਇੱਕ ਉਪਦੇਸ਼ ਵੀ ਦਿੱਤੀ ਕਿ ਹੇ ਸੰਤੋ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ। ਅਕਾਲ ਪੁਰਖ ਆਪਾਂ ਅੱਲਾਹ ਤਾਲਾ ਨੂੰ ਕਹਿ ਲਓ ਕਿ ਅੱਲਾਹ ਤਾਲਾ ਦਾ ਹੁਕਮ ਹੈ ਹਰ ਇਨਸਾਨ ਨੂੰ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਤੁਸੀਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਮੰਨ ਕੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਕਿਰਤ ਦੇ ਸਮੇਂ ਕਿਰਤ ਕਰਿਆ ਕਰੋ, ਔਰ ਬੰਦਗੀ ਦੇ ਸਮੇਂ ਬੰਦਗੀ ਕਰਿਆ ਕਰੋ। ਔਰ ਜੋ ਤੁਹਾਡੇ ਕਿਰਤ ਕਮਾਈਆਂ 'ਚ ਪ੍ਰਾਫਟ ਮੁਨਾਫਾ ਆਵੇ, ਅੱਗੇ ਲੋੜਵੰਦ ਮਨੁੱਖਾਂ ਦੀ ਸੇਵਾ ਕਰਿਆ ਕਰੋ। ਉਹਦੇ 'ਚ ਆਪ ਜੀ ਦੇ ਜੀਵਨ ਸਫਲੇ ਨੇ, ਉਹਦੇ 'ਚ ਆਪ ਜੀ ਖੁਸ਼ੀਆਂ ਮਾਣੋਗੇ, ਉਹਦੇ 'ਚ ਆਪ ਜੀ ਦੇ ਕਿਰਤ ਕਮਾਈਆਂ 'ਚ ਵੀ ਵਾਧੇ ਲੱਗੇ ਰਹਿਣ। ਸੋ ਅੱਜ ਤੋਂ ਬਾਅਦ ਤੁਸੀਂ
ਇਹ ਕੰਮ ਕਰਨੇ ਨੇ। ਗੁਰੂ ਨਾਨਕ ਸਾਹਿਬ ਨੇ ਸਮੂਹ ਸੰਗਤਾਂ ਜਿਹੜੇ ਹੀ ਉਸ ਵੇਲੇ ਬੈਠੇ ਸਨ, ਸਾਧੂ ਸੰਤਾਂ ਨੂੰ ਇਹ ਉਪਦੇਸ਼ ਦੇ ਕੇ ਕਹਿਣ ਲੱਗੇ, ਭਾਈ ਮਰਦਾਨਿਆਂ ਹੁਣ ਆਪਾਂ ਵਾਪਸ ਹੀ ਤਲਵੰਡੀ ਚਲਦੇ ਹਾਂ। ਸੋ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਆਪਾਂ ਤੇ ਹਲੇ ਕੋਈ ਸੌਦਾ ਸਮਾਨ ਵੀ ਨਹੀਂ ਖਰੀਦਿਆ, ਖਾਲੀ ਹੱਥ ਜਾ ਕੇ ਪਿਤਾ ਜੀ ਨੂੰ ਆਪਾਂ ਕੀ ਦੱਸਾਂਗੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਮਰਦਾਨਿਆਂ ਪਿਤਾ ਜੀ ਨੇ ਸਾਨੂੰ ਕਿਹਾ ਸੀ ਕਿ ਜਾ ਕੇ ਕੋਈ ਖਰਾ ਸੌਦਾ ਕਰਨਾ। ਸੋ ਜਿਹੜਾ ਆਪਾਂ ਸੌਦਾ ਕਰਕੇ ਜਾ ਰਹੇ ਹਾਂ, ਇਸ ਤੋਂ ਤਾਂ ਵੱਡਾ ਕੋਈ ਖਰਾ ਸੌਦਾ ਨਹੀਂ ਹੈ। ਵਾਹ। ਅਕਾਲ ਪੁਰਖ ਵਾਹਿਗੁਰੂ ਜੀ ਦਾ ਵੀ ਇਹੀ ਹੁਕਮ ਹੈ ਕਿ ਭੁੱਖਿਆਂ ਨੂੰ ਲੰਗਰ ਚ ਖਾਣਾ, ਲੋੜਵੰਦ ਦੀ ਮਦਦ ਸੇਵਾ ਕਰਨੀ। ਸੋ ਜਿਹੜੀ ਆਪਾਂ ਸੇਵਾ ਕਰਕੇ ਜਾ ਰਹੇ ਹਾਂ, ਇਹੀ ਵੱਡੀ ਸੇਵਾ ਹੈ, ਇਹੀ ਵੱਡਾ ਖਰਾ ਸੌਦਾ ਹੈ, ਇਹੀ ਸੱਚਾ ਸੌਦਾ ਹੈ ਜਿਹੜਾ ਆਪਾਂ ਕਰਕੇ ਜਾ ਰਹੇ ਹਾਂ। ਵਾਹ। ਗੁਰੂ ਨਾਨਕ ਸਾਹਿਬ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਵਿੱਚ ਉਹ ਸਿੱਖ ਪੰਥ ਦੇ ਵਿੱਚ ਰਚਨਾ ਰਚੀ, ਉਹ ਲੰਗਰ ਦੀ ਪ੍ਰਥਾ ਇੱਥੋਂ ਸ਼ੁਰੂ ਕੀਤੀ। ਗੁਰੂ ਨਾਨਕ ਸਾਹਿਬ ਦੀ ਕਿਰਪਾ ਅੱਜ ਤੁਸੀਂ ਦੁਨੀਆ ਭਰ ਦੇ ਵਿੱਚ, ਚਾਹੇ ਪਾਕਿਸਤਾਨ ਹੈ, ਚਾਹੇ ਇੰਡੀਆ ਹੈ, ਚਾਹੇ ਬਾਹਰ ਦੀਆਂ ਕੰਟਰੀਆਂ ਨੇ, ਜਿੱਥੇ ਵੀ ਗੁਰਸਿੱਖ ਰਹਿ ਰਹੇ ਨੇ, ਗੁਰੂ ਕਾ ਲੰਗਰ ਉੱਥੇ ਇੱਥੇ ਚੱਲ ਰਿਹਾ। ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੱਖਾਂ ਕਰੋੜਾਂ ਦੀ ਤਾਦਾਦ ਰੋਜ਼ ਹੀ ਗੁਰਦੁਆਰਿਆਂ ਦੇ ਵਿੱਚ, ਚਾਹੇ ਜਿੱਥੇ ਵੀ ਲੋੜ ਹੁੰਦੀ ਹੈ, ਉੱਥੇ ਲੰਗਰਾਂ ਦੀ ਸੇਵਾ ਕਰਦੇ ਨੇ। ਇਹ ਨਹੀਂ ਹੈ ਕਿ ਸਿਰਫ ਸਿੱਖਾਂ ਨੇ ਤੇ ਲੰਗਰ ਚਖਣਾ ਹੈ, ਗੁਰੂ ਸਾਹਿਬ ਨੇ ਸਭ ਨੂੰ ਹੀ। ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖੋ, 4 ਦਰਵਾਜ਼ੇ ਗੁਰੂ ਨਾਨਕ ਸਾਹਿਬ ਨੇ ਇਹੀ ਉਪਦੇਸ਼ ਦਿੱਤਾ ਹੈ ਕਿ ਮੇਰੇ ਘਰ ਦੇ ਵਿੱਚ ਸਾਰੇ ਹੀ ਮਜ਼ਹਬ ਆ ਸਕਦੇ ਨੇ ਤੇ ਸਾਰਿਆਂ ਨੂੰ ਹੀ ਲੰਗਰ ਚਖਾਉਣ ਦੀ ਕਿਰਪਾਲਤਾ ਕਰਨੀ ਹੈ। ਇਹੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਉਹ ਦੇਖੋ ਲੰਗਰ ਗੁਰੂ ਸਾਹਿਬ ਦੀ ਕਿਰਪਾ ਅੱਜ ਪੂਰੇ ਦੁਨੀਆ ਦੇ ਵਿੱਚ ਉਹ 20 ਰੁਪਏ ਅੱਜ ਤੱਕ ਨਹੀਂ ਮੁੱਕੇ, ਨਾ ਹੀ ਉਹ ਮੁੱਕਣੇ ਨੇ, ਰਹਿੰਦੀ ਦੁਨੀਆ ਤੱਕ ਹੀ ਉਹ ਚੱਲਣੇ ਨੇ। ਲੋ ਜੀ ਪਿਆਰਿਓ, ਅਸੀਂ ਆਪਣੇ ਵੀਰ ਕੈਨੇਡਾ ਤੋਂ ਆਏ ਹੋਏ ਸਾਡੇ ਉਚੇਚੇ ਪ੍ਰਾਹੁਣੇ ਸਰਦਾਰ ਰਣਜੀਤ ਸਿੰਘ ਬਾਜਵਾ ਹੋਰਾਂ ਨੂੰ ਵੀ ਇਸ ਪਵਿੱਤਰ ਅਸਥਾਨ ਦੀ ਜ਼ਿਆਰਤ ਕਰਵਾਈ ਤੇ ਤੁਸਾਂ ਸਾਰਿਆਂ ਵੀ ਯਾਤਰਾ ਕੀਤੀ। ਇਹਦੇ ਨਾਲ ਨਾਲ ਗ੍ਰੰਥੀ ਸਾਹਿਬ ਬੜੀ ਦਇਆ ਕੀਤੀ, ਉਹਨਾਂ ਸਾਨੂੰ ਇਹਦਾ ਇਤਿਹਾਸ ਵੀ ਦੱਸਿਆ। ਪਿਆਰਿਓ, ਇਹਦੇ ਨਾਲ ਹੀ ਸਾਡੇ ਹੁਣ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਮੇਰੀ। ਹੋ ਰੌਣਕ ਹੋ ਜੋ ਝੱਟ ਵੇ ਚੱਲ, ਮੇਲੇ ਨੂੰ ਚਲੀਏ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਝੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਝੱਟ ਵੇ ਚੱਲ ਮੇਲੇ ਨੂੰ ਚਲੀਏ।